ਜਿਹੜੀ ਉਹ ਲੇ ਆਫ ਦੇ ਸੰਬੰਧ ਦੇ ਵਿੱਚ ਆ, ਓਰੇਕਲ ਕੰਪਨੀ ਨੇ ਆਪਣੀ EMPLOYEES ਨੂੰ ਅੱਜ ਸਵੇਰੇ ਤੜਕੇ 6 ਵਜੇ ਇੱਕ ਈਮੇਲ ਭੇਜ ਦਿੱਤੀ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਵੀ ਹੈਵ ਮੇਡ ਦ ਡਿਸੀਜਨ ਟੂ ਐਲੀਮੀਨੇਟ ਯੂਰ ਰੋਲ ਐਜ਼ ਏ ਵਾਟਐਵਰ ਜੇ ਇੰਜੀਨੀਅਰ ਜਾਂ ਕੋਈ ਵੀ ਜਿਹੜੀ ਉਹਨਾਂ ਦੀ ਜੌਬ ਸੀਗੀ। ਸੋ ਓਰੇਕਲ 30% ਰਿਡਕਸ਼ਨ ਕਰਨ ਜਾ ਰਿਹਾ ਵਰਲਡ ਵਾਈਡ। ਇਹ ਇੱਕ ਬਹੁਤ ਵੱਡਾ ਨੰਬਰ ਹੈ। ਇੰਡੀਆ ਦੇ ਵਿੱਚ ਵੀ ਓਰੇਕਲ ਦੇ ਬਹੁਤ ਜ਼ਿਆਦਾ ਜਿਹੜੇ EMPLOYEE ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਡਿਫੀਕਲਟ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਤੇ ਓਰੇਕਲ ਦਾ ਜਿਹੜਾ ਕਰੰਟ ਬਿਜ਼ਨਸ ਨੀਡ ਹੈਗੀਆਂ ਆ, ਉਹਦੇ ਕਰਕੇ ਸਾਨੂੰ ਜਿਹੜਾ ਆ ਹੁਣ ਇਹ ਕੱਟ ਆਫ ਕਰਨਾ ਪੈਣਾ ਹੈਗਾ। 20,000 ਤੋਂ ਲੈ ਕੇ 30,000 EMPLOYEE ਜਿਹੜੇ ਆ ਉਹ ਕਹਿੰਦੇ ਵੀ ਉਹਨਾਂ ਨੂੰ ਈਮੇਲ ਪਹੁੰਚੀ ਹੈਗੀ ਆ। ਸੋ TD ਕੋਮਨ ਇਹ ਕੰਪਨੀ ਹੈ, ਇਹਨਾਂ ਨੇ ਐਸਟੀਮੇਟ ਕੀਤਾ ਵੀ 18% ਓਰੇਕਲ ਦੀ ਜਿਹੜੀ ਵਰਕ ਫੋਰਸ ਆ, ਉਹਨਾਂ ਦਾ 1,62,000 EMPLOYEE ਆ ਗਲੋਬਲ ਵਰਕ ਫੋਰਸ ਦੇ ਵਿੱਚ। ਉਹਦੇ ਵਿੱਚੋਂ 20,000 ਤੋਂ ਲੈ ਕੇ 30,000 ਲੋਕ ਜਿਹੜੇ ਆ ਉਹ ਲੇ ਆਫ ਕਰਨ ਜਾ ਰਹੇ ਆ। ਓਰੇਕਲ ਦੇ ਕੋਲ $58 ਬਿਲੀਅਨ ਦਾ ਕਰਜ਼ਾ ਸਿਰਫ 2 ਮਹੀਨਿਆਂ ਦੇ ਵਿੱਚ ਇਹ ਜਿਹੜਾ ਆ ਉਹਨਾਂ ਦੇ ਕੋਲ ਇਕੱਠਾ ਹੋ ਗਿਆ। ਉਹਨਾਂ ਦੇ ਜਿਹੜੇ ਸਟਾਕ ਆ, ਉਹਦੀ ਵੈਲਿਊ ਜਿਹੜੀ ਆ ਸਤੰਬਰ 25 ਤੋਂ ਲੈ ਕੇ ਹੁਣ ਤੱਕ ਅੱਧੀ ਰਹਿ ਗਈ ਹੈਗੀ ਆ। ਸੋ ਇਸ ਕਰਕੇ ਜਿਹੜਾ ਆ ਉਹ ਕੱਟ ਕਰਨ ਜਾ ਰਹੇ ਆ ਤੇ ਜਿਹੜੀ ਆ ਸਾਡੀ ਵੈਲਿਊ ਵੀ ਠੀਕ ਰਹੇ ਤੇ ਕਰਜ਼ੇ ਤੋਂ ਘੱਟ ਰਹੇ। ਪਰ ਜਿਹੜੇ 18 ਤੋਂ 30,000 EMPLOYEE ਲੇ ਆਫ ਹੋਣੇ ਆ, ਉਹਨਾਂ ਦਾ ਤੁਸੀਂ ਦੇਖੋ ਸਿਚੁਏਸ਼ਨ ਕੀ ਬਣਨੀ ਆ। ਆਪਣਾ ਸਾਰਿਆਂ ਨੂੰ ਪਤਾ ਹੀ ਆ ਵੀ ਆਫਿਸ ਮੇਨ ਸਾਡਾ ਸੈਨੋਜ਼ੇ 'ਚ ਆ। ਸੈਨੋਜ਼ੇ ਸਿਲੀਕਨ ਵੈਲੀ ਆਫ ਦਾ ਵਰਲਡ, ਸਭ ਤੋਂ ਜ਼ਿਆਦਾ ਜਿਹੜੇ IT ਦੇ EMPLOYEES ਇੱਥੇ ਹੈਗੇ ਆ। ਇੱਦਾਂ ਦੀਆਂ ਖਬਰਾਂ ਆ ਰਹੀਆਂ ਵੀ 10 ਤੋਂ ਲੈ ਕੇ 11 ਮਹੀਨੇ ਤੱਕ ਵੀ ਹੋ ਗਿਆ ਜਿਹੜੇ IT 'ਚ ਲੋਕ ਕੰਮ ਕਰਦੇ ਸੀ, ਜਿਹੜੇ ਲੇ ਆਫ ਹੋਏ ਆ, ਉਹਨਾਂ ਨੂੰ ਨਵੀਂ ਜੌਬ ਨਹੀਂ ਮਿਲ ਰਹੀ। ਨਵੇਂ ਜਿਹੜੇ ਯੂਨੀਵਰਸਿਟੀ ਦੇ ਗ੍ਰੈਜੂਏਟਸ ਹੋ ਰਹੇ ਆ, ਯੂਨੀਵਰਸਿਟੀ 'ਚੋਂ ਸਿਰਫ 25% ਸਟੂਡੈਂਟਸ ਨੂੰ ਜੌਬ ਮਿਲੀ ਆ, 75% ਸਟੂਡੈਂਟਸ ਨੂੰ ਜੌਬਸ ਨਹੀਂ ਮਿਲ ਰਹੀਆਂ ਹੈਗੀਆਂ। ਸੋ ਸਿਚੁਏਸ਼ਨ ਜਿਹੜੀ ਆ ਜੌਬਸ ਦੇ ਮਾਮਲੇ ਦੇ ਵਿੱਚ ਇਕੱਲਾ ਅਮਰੀਕਾ ਨਹੀਂ, ਪੂਰੇ ਵਰਲਡ ਲੈਵਲ ਦੇ ਉੱਤੇ ਕਾਫੀ ਬੈਡ ਆ। ਈਵਨ ਰਸ਼ੀਆ ਦਾ ਇੱਕ ਬਿਲੀਅਨੀਅਰ ਆ, ਓਲੇਗ ਡੈਰੀਪਾਸਕਾ, ਉਹਨੇ ਇਹ ਕਿਹਾ ਵੀ ਜੇ ਰਸ਼ੀਆ ਨੂੰ ਆਉਣ ਵਾਲੇ ਰਿਸੈਸ਼ਨ ਜਾਂ ਡਿਪਰੈਸ਼ਨ ਤੋਂ ਬਚਾਉਣਾ ਆ ਤੇ ਹਰ ਇੱਕ ਰਸ਼ੀਅਨ ਨੂੰ 12 ਘੰਟੇ ਰੋਜ਼ ਤੇ 6 ਦਿਨ ਜਿਹੜਾ ਆ ਕੰਮ ਕਰਨਾ ਪਊਗਾ। ਤਾਂ ਕਰਕੇ ਕਹਿੰਦੇ ਵੀ ਅਸੀਂ ਆਪਣੇ ਮੁਲਕ ਨੂੰ ਬਚਾ ਸਕਦੇ ਹੈਗੇ ਆ। ਕਹਿੰਦੇ ਵੀ ਜਿਹੜਾ ਨਵਾਂ ਸਕੇਜੂਲ ਹੋਣਾ ਚਾਹੀਦਾ 8 AM to 8 PM ਮੰਡੇ ਟੂ ਸੈਚਰਡੇ। ਤਾਂ ਕਰਕੇ ਕਹਿੰਦੇ ਜਿਹੜਾ ਆ ਇਹ ਇੱਕ ਬਹੁਤ ਵੱਡਾ ਇੰਡਸਟਰੀਅਲ ਮੈਗਨੇਟ ਆ ਉੱਥੇ ਦਾ। ਇਹ ਉਹਨਾਂ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ। ਸੋ ਪੂਰੇ ਦੁਨੀਆ ਦੇ ਵਿੱਚ ਜਿਹੜੀ ਆ ਇਕਨੋਮੀ ਦੇ ਤੁਸੀਂ ਇੱਥੋਂ ਅੰਦਾਜ਼ੇ ਲਾ ਸਕਦੇ ਆ ਕਿੱਧਰ ਨੂੰ ਜਾ ਰਹੀ ਹੈਗੀ।